ਤੇ ਉਹਦੇ ਪਿੰਡ ਸੀ ਕੁੱਲਾ ਮੰਡਿਆਲਾ ਤੇ ਲਾਗੇ ਸੀ ਉਹਦੇ ਰਈਆ ਬੱਦੋ ਮੱਲੀ। ਯਾਦਾਂ ਹੀ ਰਹਿ ਗਈਆਂ ਜੀ। ਇੱਧਰ ਉਹ ਦੀਵਾਰ ਘੁੱਗੀ ਹੋਰਾਂ ਦੇ ਜਿਹੜੇ ਫੋਰ ਫਾਦਰਸ ਨੇ ਉਹਨਾਂ ਵੀ ਇੱਥੋਂ ਦੀ ਬਾਰਡਰ ਕ੍ਰਾਸ ਕੀਤਾ ਤੇ ਇੰਡੀਆ ਚਲੇ ਗਏ। ਇਹ ਦੇਖੋ, ਇਹ ਜਨਾਬ ਆ ਗਿਆ ਨਾਰਵਾਲ ਵਾਲੀ ਸਾਈਡ, ਇਹ ਰਈਏ ਦਾ ਬੋਰਡ ਤੇ ਇਹ ਇੱਥੇ ਆ ਗਿਆ ਪਿੰਡ ਦੇ ਵਿੱਚ। ਇਹ ਨੁੱਕਰ ਤੇ ਇਹ ਬਿਲਕੁਲ ਨੁੱਕਰ ਦੇ ਇੱਥੇ ਪਿੰਡ ਹੈ ਕੁੱਲਾ ਮੰਡਿਆਲਾ। ਤੇ ਇੱਥੋਂ ਵਿੱਚੋਂ ਦੀ ਪੈਲੀਆਂ ਥਾਣੀ ਸਾਰੇ ਜਿਹੜੇ ਆਉਂਦੇ ਨੇ ਸਣਾ। ਦੇਖੋ ਮੈਂ ਕਰਨਾ ਜ਼ੂਮ, ਇਹ ਦੇਖੋ ਇਹ ਪਿੰਡ ਕੁੱਲਾ ਮੰਡਿਆਲਾ। ਤੇ ਇੱਥੋਂ ਵਿੱਚੋਂ ਦੀ ਆ ਕੇ ਨਾ ਜਿਹੜੇ ਨੇ ਬਜ਼ੁਰਗ ਗੁਰਪ੍ਰੀਤ ਸਿੰਘ ਘੁੱਗੀ ਹੋਰਾਂ ਦੇ ਬਜ਼ੁਰਗ ਇੱਥੋਂ ਦੀ ਸਫ਼ਰ ਕਰਦੇ ਰਹੇ ਨੇ ਤੇ ਉਹਨਾਂ ਦੇ ਨਾਲ ਦੂਸਰੇ ਵੀ ਜਿਹੜੇ ਬਜ਼ੁਰਗ ਨੇ ਉਹ ਵੀ ਇੱਥੇ ਆ। ਪਿੱਛੇ ਮੇਰੇ ਦਰਖਤ ਕਿੱਕਰ ਤਾਂ ਮੌਜੂਦ ਹੈ। ਇਹ ਜਨਾਬ ਜਿਹੜਾ ਹੈਗਾ ਇੱਥੇ ਪਲੇਟਫਾਰਮ ਟਰੈਕ ਮੌਜੂਦ ਹੈ, ਸਟੇਸ਼ਨ ਦੀ ਬਿਲਡਿੰਗ ਮੌਜੂਦ ਹੈ, ਸਿਗਨਲ ਲੱਗੇ ਨੇ ਜਿਹੜਾ ਅੰਗਰੇਜ਼ ਲਾ ਗਿਆ, ਲੇਕਿਨ ਨਹੀਂ ਮੌਜੂਦ ਤੇ ਉਹ ਬਜ਼ੁਰਗ ਨਹੀਂ ਜਿਹੜੇ ਇੱਥੋਂ ਸਫ਼ਰ ਕਰ ਗਏ। ਗੋ ਕੇ ਜਿਹੜੇ ਪਿੱਛੋਂ ਕੁਝ ਕਾਫਲੇ ਆਏ ਸਨ ਨਾਰਵਾ ਇਧਰੋਂ ਡਸਕੇ ਵਾਲੀ ਸਾਈਡ ਤੋਂ, ਗੁਜਰਾਂਵਾਲੇ ਵਾਲੀ ਸਾਈਡ ਤੋਂ, ਜਾਂ ਤੁਸੀਂ ਕਹਿ ਲਓ ਕਿਲਾ ਕਾਲਰ ਵਾਲਾ ਪਸਰੂਰ, ਉਹ ਵਿੱਚੋਂ ਦੀ ਜਿਹੜੇ ਆਏ ਸਨ, ਠੀਕ ਹੈ ਨਾ, ਉਹਨਾਂ ਨੂੰ ਇੱਥੋਂ ਦਾ ਰਸਤਾ ਜਾਂਦਾ ਸੀ ਸਿੱਧਾ ਅੰਮ੍ਰਿਤਸਰ ਨੂੰ, ਅੱਜ ਵੀ ਮੌਜੂਦ ਹੈ, ਲੇਕਿਨ ਬ੍ਰਿਜ ਕੋਈ ਨਹੀਂ, ਅੱਗੇ ਦਰਿਆ ਹੈ। ਇੱਥੇ ਫਾਟਕ ਤੇ ਆ ਕੇ ਨਾ ਤੇ ਮੈਂ ਇੱਕ ਇੰਟਰਵਿਊ ਬਜ਼ੁਰਗਾਂ ਦਾ ਸੁਣ ਰਿਹਾ ਸਾਂ ਇੰਡੀਆ ਦੇ ਵਿੱਚ, ਉਹਨਾਂ ਕਿਹਾ ਜੀ ਕਿ ਅਸੀਂ ਰਈਏ ਵਾਲੀ ਸਾਈਡ ਤੋਂ ਫਾਟਕ ਤੋਂ ਚੱਲੇ ਸਾਂ ਇੰਡੀਆ, ਸਾਨੂੰ ਕੁਝ ਪੁਲਿਸ ਵਾਲਿਆਂ ਨੇ ਰੋਕ ਲਿਆ, ਲੇਕਿਨ ਅਸੀਂ ਜੱਥਾ ਵੱਡਾ ਸਾਂ ਤੇ ਲਿਹਾਜ਼ਾ ਅਸੀਂ ਸਰਦਾਰ ਗੁਰਪ੍ਰੀਤ ਸਿੰਘ ਘੁੱਗੀ ਉਹਨਾਂ ਦੇ ਫਾਦਰ ਸਾਹਿਬ ਨੇ। ਉਹ ਕਿਹੜਾ ਪਿੰਡ ਸੀ ਜਿੱਥੇ ਤੁਹਾਡਾ ਜਨਮ ਹੋਇਆ ਜੀ? ਸਾਡਾ ਜਨਮ ਹੋਇਆ ਸੀ ਜੀ ਜ਼ਿਲ੍ਹਾ ਸਿਆਲਕੋਟ, ਤਹਿਸੀਲ ਨਾਰੋਵਾਲ, ਜਿਹੜਾ ਕਿ ਹੁਣ ਡਿਸਟ੍ਰਿਕਟ ਬਣ ਚੁੱਕਾ ਹੈ। ਤੇ ਉਹਦੇ ਪਿੰਡ ਸੀ ਕੁੱਲਾ ਮੰਡਿਆਲਾ ਤੇ ਲਾਗੇ ਸੀ ਉਹਦੇ ਰਈਆ ਬੱਦੋ ਮੱਲੀ। अस्सलाम वालेकुम दोस्तों, मैं औरंगजेब बेग एक नवी वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਇਸ ਵੇਲੇ ਮੈਂ ਆਇਆ ਵਾਂ ਪਿੰਡ ਕੁੱਲਾ ਮੰਡਿਆਲਾ। ਇਹ ਪਿੰਡ ਹੈਗਾ ਜ਼ਿਲ੍ਹਾ ਨਾਰੋਵਾਲ ਦੇ ਵਿੱਚ ਔਰ ਬਿਲਕੁਲ ਬਾਰਡਰ ਤੇ ਵੇ, ਜਿਹੜਾ ਕਿ ਰਈਆ ਵਾਲੀ ਸਾਈਡ ਉਹਦੇ ਕੋਲ ਹੈਗਾ। ਤੇ ਇਹ ਹੈਗਾ ਪਿੰਡ ਇੰਡੀਅਨ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ ਹੋਰਾਂ ਦਾ ਜਿਹੜਾ ਵਾਲਦ ਸਾਹਿਬ ਸਨ, ਇੱਥੇ ਪੈਦਾ ਹੋਏ, ਉਹਨਾਂ ਦੇ ਦਾਦਾ ਜੀ। ਇਹ ਸਾਰਾ ਪਿੰਡ ਉਹਨਾਂ ਦਾ ਹੈਗਾ। ਇਹ ਪਿੰਡ ਦੀਆਂ ਤੁਹਾਨੂੰ ਗਲੀਆਂ ਵਿਖਾਲਨੇ ਆ, ਬਾਜ਼ਾਰ ਵਿਖਾਲਨੇ ਆ, ਬਾਜ਼ਾਰ ਤੇ ਖੈਰ ਨਹੀਂ, ਗਲੀਆਂ ਵਿਖਾਲਨੇ ਆ, ਉੱਥੇ ਜੋ ਕੁਝ ਤੁਹਾਨੂੰ ਇੱਕ ਪਿੰਡ ਦਾ ਮਾਹੌਲ ਹੈ ਉਹ ਵਿਖਾਲਨੇ ਆ। ਉਸ ਤੋਂ ਇਲਾਵਾ ਫਿਰ ਇੱਥੇ ਨਾਲ ਹੀ ਰਈਆ ਖਾਸ ਸਟੇਸ਼ਨ ਹੈ ਤੇ ਉਹ ਸਟੇਸ਼ਨ ਅੱਜ ਵੀ ਮੌਜੂਦ ਹੈ। ਇਹ ਉਹੀ ਸਟੇਸ਼ਨ ਜਿੱਥੋਂ ਗੁਰਪ੍ਰੀਤ ਸਿੰਘ ਘੁੱਗੀ ਹੋਰਾਂ ਦੇ ਜਿਹੜੇ ਫੋਰ ਫਾਦਰਸ ਨੇ ਉਹ ਇੱਥੋਂ ਸਫ਼ਰ ਕਰਦੇ ਰਹੇ ਨੇ। ਔਰ ਇਹ ਸਟੇਸ਼ਨ ਅੱਜ ਕੇ ਸਾਲ ਦੇ ਵਿੱਚ ਇਹ ਨਾਰੋਵਾਲ ਤੋਂ ਤਕਰੀਬਨ ਤੀਸਰਾ ਚੌਥਾ ਸਟੇਸ਼ਨ ਹੈ ਲਾਹੌਰ ਤੋਂ ਜਾਂਦੇ ਆ। ਰਈਆ ਖਾਸ ਦੇ ਬਾਰੇ ਮੈਂ ਤੁਹਾਨੂੰ ਇੱਕ ਚੀਜ਼ ਇਹ ਦੱਸ ਦਿਆਂ ਕਿ ਉਹ ਏਰੀਆ ਜਿਹੜਾ ਕਿ ਰਈਆ ਤਹਿਸੀਲ ਹੁੰਦੀ ਸੀ 1947 ਤੋਂ ਪਹਿਲਾਂ, ਲੇਕਿਨ ਅੱਜ ਕੁਝ ਵੀ ਨਹੀਂ, ਇੱਕ ਪਿੰਡ ਦਾ ਪਿੰਡ ਰਹਿ ਗਿਆ। ਤੇ 1947 ਦੀ ਪਹਿਲਾਂ ਇਹ ਰਈਆ ਤਹਿਸੀਲ ਹੁੰਦਾ ਸੀ, ਫਿਰ ਬਾਅਦ ਵਿੱਚ ਤਹਿਸੀਲ ਨਾਰੋਵਾਲ ਬਣਾ ਦਿੱਤਾ ਗਿਆ ਤੇ ਰਈਆ ਖਤਮ ਕਰ ਦਿੱਤੀ ਗਈ। ਚਲੋ ਘੁੱਗੀ ਹੋਰਾਂ ਦਾ ਪਿੰਡ ਦੇਖਦੇ ਆ ਔਰ ਤੁਹਾਨੂੰ ਸਟੇਸ਼ਨ ਵਾਲੇ ਜਿੱਥੇ ਉਹਨਾਂ ਦੇ ਬਜ਼ੁਰਗਾਂ ਦੀਆਂ ਯਾਦਾਂ ਨੇ। ਅੱਛਾ ਦੋਸਤੋ, ਜਿਹੜੀ ਤੁਸੀਂ ਵੀਡੀਓ ਕਲਿੱਪ ਦੇਖਿਆ ਹੈ ਗੁਰਪ੍ਰੀਤ ਸਿੰਘ ਘੁੱਗੀ ਹੋਰਾਂ ਦੇ ਵਾਲਦ ਸਾਹਿਬ ਦਾ ਇੰਟਰਵਿਊ, ਉਹ ਸਾਵਲ ਧਾਮੀ ਸਾਹਿਬ ਨੇ ਕੀਤਾ ਸੀ ਆਪਣੇ ਚੈਨਲ ਤੇ 47 ਨਾਮਾ ਤੇ। ਉਹ ਮੁਕੰਮਲ ਵੀਡੀਓ ਵੇਖਣ ਵਾਸਤੇ ਤੁਸੀਂ ਮੇਰੇ ਡਿਸਕ੍ਰਿਪਸ਼ਨ 'ਚ ਜਾਓ, ਤੁਹਾਨੂੰ ਉੱਥੇ ਮੁਕੰਮਲ ਵੀਡੀਓ ਦਾ ਲਿੰਕ ਮਿਲ ਜਾਏਗਾ। ਤੇ ਇਹ ਸਾਹਮਣੇ ਆ ਗਿਆ ਜਨਾਬ ਕੁੱਲਾ ਮੰਡਿਆਲਾ ਪਿੰਡ। ਇਹ ਦਾ ਬੈਰੂਨੀ ਮੰਜ਼ਰ ਤੁਹਾਨੂੰ ਵਿਖਾ ਰਿਹਾ ਵਾਂ। ਗੁਰਪ੍ਰੀਤ ਸਿੰਘ ਘੁੱਗੀ ਹੋਰਾਂ ਦੇ ਜਿਹੜੇ ਵਾਲਦ ਸਾਹਿਬ ਇਸ ਪਿੰਡ 'ਚ ਪੈਦਾ ਹੋਏ ਸਨ, ਉਹਨਾਂ ਦੇ ਦਾਦਾ ਜੀ ਇਸ ਪਿੰਡ 'ਚ ਪੈਦਾ ਹੋਏ ਸਨ। ਤੇ ਇਹ ਜਨਾਬ ਹੈ ਪਿੰਡ ਕਿੱਥੇ, ਸਾਰਿਆਂ ਤੁਹਾਨੂੰ ਇਸ ਵੀਡੀਓ 'ਚ ਮੈਂ ਦਿਖਾ ਲਵਾਂ। ਨਾਰੋਵਾਲ ਤੋਂ ਰਈਆ ਨੂੰ ਜਾਈਏ ਬੱਦੋਮੱਲੀ ਨੂੰ, ਤੇ ਇਹ ਜਨਾਬ ਪਿੰਡ ਰਸਤੇ 'ਚ ਆਉਂਦਾ ਕੁੱਲਾ ਮੰਡਿਆਲਾ, ਜਿਹੜੇ ਕਿ ਗੁਰਪ੍ਰੀਤ ਸਿੰਘ ਘੁੱਗੀ ਹੋਰਾਂ ਦੇ ਵੱਡਿਆਂ ਦਾ ਪਿੰਡ ਸੀ। ਉਹ ਤੇ ਪੱਕਾ ਬਣ ਗਿਆ, ਇੱਟਾਂ ਕਮ ਸੇ ਕਮ ਨਜ਼ਰ ਆ ਰਹੀਆਂ ਨੇ। ਤੇ ਪਿੰਡ 'ਚ ਐਂਟਰ ਹੁੰਦੇ ਤੁਹਾਨੂੰ ਨਾ ਇੱਕ ਗਵਰਨਮੈਂਟ ਐਲੀਮੈਂਟਰੀ ਸਕੂਲ ਕੁੱਲਾ ਮੰਡਿਆਲਾ ਨਜ਼ਰ ਆਏਗਾ। ਇਹ ਜਨਾਬ ਉਹਦਾ ਬੋਰਡ ਲੱਗਾ, ਇਹ ਮੁੰਡਿਆਂ ਦਾ ਸਕੂਲ ਹੈ। ਇਹ ਜ਼ਾਹਰੀ ਬਾਤ ਹੈ ਕਿ ਉਸ ਤੋਂ ਬਾਅਦ ਹੀ ਬਣਿਆ। ਇਹ ਪਿੰਡ ਨੂੰ ਰਾਹ ਜਾਂਦਾ ਤੇ ਮੇਰੇ ਬੈਕ ਸਾਈਡ ਤੇ ਜਿਹੜੀ ਮੇਨ ਰੋਡ ਹੈ ਉੱਥੋਂ ਇਹ ਸੋਲੰਗ ਜਿਹੜਾ ਨਾ ਇਹ ਪਿੰਡ ਵਾਲੀ ਸਾਈਡ ਨੂੰ ਜਾ ਰਿਹਾ। ਪਿੰਡ ਕੁੱਲਾ ਮੰਡਿਆਲਾ ਇਹ ਨਾਰੋਵਾਲ ਤੋਂ ਤਕਰੀਬਨ ਕੋਈ 10-12 ਕਿਲੋਮੀਟਰ ਦੂਰ ਹੈ। ਥੋੜਾ ਅੱਗੇ ਜਾਓ ਤੇ ਗਵਰਨਮੈਂਟ ਗਰਲਸ ਸਕੂਲ ਕੁੱਲਾ ਮੰਡਿਆਲਾ ਵੀ ਤੁਹਾਨੂੰ ਨਜ਼ਰ ਆਉਂਦਾ, ਵੀ ਰਾਈਟ ਸਾਈਡ ਤੇ ਪਿੰਡ ਤੋਂ ਵੜਦਿਆਂ ਨਾਲ ਹੀ। ਤੇ ਇਹ ਮਜ਼ੀਦ ਅੱਗੇ ਪਿੰਡ ਤੇ ਹਵੇਲੀਆਂ ਸ਼ੁਰੂ ਹੋ ਗਈਆਂ ਨੇ ਇੱਥੇ। ਤੇ ਹੋਰ ਅੱਗੇ ਜਾਓ ਤੇ ਰਾਈਟ ਸਾਈਡ ਤੇ ਲੈਫਟ ਸਾਈਡ ਤੇ ਫਸਲਾਂ ਨੇ, ਮੁੰਜੀ ਦੀ ਫਸਲ। ਤੇ ਇਹ ਸਾਹਮਣੇ ਜਨਾਬ ਹਵੇਲੀਆਂ ਨੇ। ਪਹਿਲਾਂ ਸਭ ਕੁਝ ਕੱਚਾ ਹੁੰਦਾ ਸੀ, ਹੁਣ ਜਨਾਬ ਇਹ ਹਵੇਲੀਆਂ ਪੱਕੀਆਂ ਬਣ ਚੁੱਕੀਆਂ ਨੇ। ਤੇ ਇਹ ਜਨਾਬ ਬਾਹਰ ਛੱਪੜ ਤੇ ਇਹ ਸਾਰੇ ਪਿੰਡ। ਕਿਆ ਬਾਤ ਹੈ ਜੀ, ਵੇਖ ਲਓ ਸਰਦਾਰ ਜੀ, ਆਪਣਾ ਪਿੰਡ ਦੇਖ ਲਓ। ਹੁਣ ਕੱਚਾ ਪਿੰਡ ਤੇ ਨਹੀਂ, ਜਿਸ ਤਰ੍ਹਾਂ ਕਿ ਘੁੱਗੀ ਸਾਹਿਬ ਦੇ ਵਾਲਦ ਸਾਹਿਬ ਨੇ ਦੱਸਿਆ ਕਿ ਪਿੰਡ ਕੱਚਾ ਹੁੰਦਾ ਸੀ ਔਰ ਇੱਕਾ ਦੁੱਕਾ ਮਕਾਨ ਪੱਕੇ ਉਹਦੇ ਹੁੰਦੇ ਸਨ। ਤੇ ਇਹ ਜਨਾਬ ਤੁਸੀਂ ਦੇਖ ਲਓ, ਇਹ ਮੇਨ ਵਿਊ ਹੈਗਾ। ਇਹ ਅੱਗੇ ਬੱਚੇ ਖੇਡਦੇ ਨੇ ਪਏ। ਇਹ ਜਨਾਬ ਇੱਧਰੋਂ ਦੀ ਮੈਂ ਲੰਘ ਕੇ ਆਇਆ ਵਾਂ, ਇਹ ਬੈਕ ਸਾਈਡ ਦਾ ਏਰੀਆ ਜਿੱਥੋਂ ਮੈਂ ਲੰਘ ਕੇ ਆਇਆ। ਤੇ ਇਹ ਮੇਰੇ ਫਰੰਟ, ਇੱਥੋਂ ਪਿੰਡ ਸਟਾਰਟ ਹੋ ਜਾਂਦਾ।
ਇਸ ਪਿੰਡ 'ਚ ਬਹੁਤ ਸਾਰੇ ਸਿੱਖ ਆਬਾਸ ਹਨ 47 ਦੀ ਵੰਡ ਤੋਂ ਪਹਿਲਾਂ। ਇਹ ਦੇਖੋ ਜੀ ਕਿੰਨੇ ਖੂਬਸੂਰਤ ਫਸਲ ਨੇ। ਤੇ ਇਹ ਸਾਰਾ ਪਿੰਡ ਹੈਗਾ ਕੁੱਲਾ ਮੰਡਿਆਲਾ। ਇਹਦੇ ਬਿਲਕੁਲ ਨਾਲ ਰਈਆ ਖਾਸ ਸਟੇਸ਼ਨ ਹੈ। ਗਾੜੂਆ, ਰਈਆ ਖਾਸ, ਤਰਪਾਲਾਂ, ਬਾਠਾਂ ਵਾਲਾ, ਇਹ ਸਾਰੇ ਸਿੱਖਾਂ ਦੇ ਜਿਹੜੇ ਪਿੰਡ ਹੁੰਦੇ ਸਨ। ਇਹ ਰੋਡ ਜਿਹੜਾ ਨਾਰਵਾਲ ਨੂੰ ਜਾ ਰਿਹਾ ਤੇ ਮੇਰੇ ਸਾਹਮਣੇ ਜਿਹੜਾ ਰੋਡ ਇਹ ਜਾ ਰਿਹਾ ਰਈਆ ਨੂੰ। ਔਰ ਇਹ ਸਕੂਲ ਜਿਹੜੇ ਤੁਹਾਨੂੰ ਅੱਗੇ ਦਿਖਾਏ ਨੇ ਇਹ ਬਰੂਨੇ, ਠੀਕ ਹੈ ਨਾ। ਇਹ ਰੋਡ ਜਾ ਰਿਹਾ ਬੱਦੋਮਲੀ ਰਈਆ ਨੂੰ ਤੇ ਬਿਲਕੁਲ ਰਾਈਟ ਸਾਈਡ ਤੇ ਨਾਲ ਇਸ ਸਾਈਡ ਤੇ ਬਾਰਡਰ ਹੈ। ਤਕਰੀਬਨ 2 ਕਿਲੋਮੀਟਰ ਤੋਂ ਵੀ ਥੋੜੀ ਏਰੀਆ, 1 ਕਿਲੋਮੀਟਰ ਹੋਣਾ ਤੇ ਬਾਰਡਰ ਏਰੀਆ। ਤੇ ਉਹ 1947 ਦੀ ਪਾਰਟੀਸ਼ਨ ਹੋਈ ਤੇ ਇੱਥੋਂ ਦੀ ਹੋਈ। ਘੁੱਗੀ ਹੋਰਾਂ ਦੇ ਜਿਹੜੇ ਫੋਰ ਫਾਦਰਸ ਨੇ ਉਹਨਾਂ ਵੀ ਇੱਥੋਂ ਦੀ ਬਾਰਡਰ ਕ੍ਰਾਸ ਕੀਤਾ ਤੇ ਇੰਡੀਆ ਚਲੇ ਗਏ। ਵਾਹ ਜੀ ਵਾਹ। ਇਹ ਜਨਾਬ ਤੁਸੀਂ ਹੁਣ ਛੱਤ ਤੋਂ ਨਜ਼ਾਰਾ ਕਰੋ ਕੁੱਲਾ ਮੰਡਿਆਲਾ ਪਿੰਡ। ਇਹ ਰਸਤਾ ਜਿਹੜਾ ਮੈਂ ਆਇਆ ਵਾ ਜਿੱਥੋਂ ਦੀ, ਠੀਕ ਹੈ ਨਾ, ਲੈਫਟ ਸਾਈਡ ਤੇ ਇਹ ਸਿੱਧਾ ਰਸਤਾ ਉਹ ਕੋਨੇ 'ਚ ਤੇ ਇਹ ਸਿੱਧਾ ਪਿੰਡ 'ਚ ਆਉਂਦਾ। ਤੇ ਇਹ ਬਹੁਤ ਵੱਡੀ ਇੱਥੇ ਹਵੇਲੀ ਹੈ। ਘੁੱਗੀ ਉਹਨਾਂ ਦੇ ਵਾਲਦ ਸਾਹਿਬ ਯਕੀਨਨ ਅਗਰ ਇਹ ਵੀਡੀਓ ਵੇਖਣਗੇ ਤੇ ਆਪਣਾ ਪਿੰਡ ਵੇਖ ਕੇ ਖੁਸ਼ ਹੋਣਗੇ। ਯਾਦਾਂ ਹੀ ਰਹਿ ਗਈਆਂ ਜੀ। ਇੱਧਰ ਉਹ ਦੀਵਾਰ, ਸੇਹਨ, ਸਾਰਾ ਕੁਝ ਜਿਹੜਾ ਨਾ ਇਹ ਜਨਾਬ ਕੁੱਲਾ ਮੰਡਿਆਲਾ। ਲੋ ਜੀ ਦੋਸਤੋ, ਮੈਂ ਆ ਗਿਆ ਰਈਆ ਖਾਸ ਰੇਲਵੇ ਸਟੇਸ਼ਨ। ਪਿੱਛੇ ਤੁਸੀਂ ਬੋਰਡ ਦੇਖ ਰਹੇ ਹੋ, ਇੱਥੋਂ ਪਲੇਟਫਾਰਮ ਸਟਾਰਟ ਹੁੰਦਾ ਹੈ ਤੇ ਇਹ ਵੀ ਬੜਾ ਪੁਰਾਣਾ ਤਾਰੀਖੀ ਸਟੇਸ਼ਨ ਹੈ। ਆਫ ਕੋਰਸ 1947 ਦੀ ਪਾਰਟੀਸ਼ਨ ਤੋਂ ਪਹਿਲੇ ਤਾਂ ਬਣਿਆ। ਬੜੇ ਸਿੱਖ, ਹਿੰਦੂ ਤੇ ਮੁਸਲਮ ਬਜ਼ੁਰਗ ਇੱਥੋਂ ਸਫ਼ਰ ਕਰ ਚੁੱਕੇ ਨੇ। ਅੱਜ ਵੀ ਸਟੇਸ਼ਨ ਕਾਰਾਮਦ ਇੱਥੇ ਟ੍ਰੇਨਾਂ ਚੱਲਦੀਆਂ ਨੇ। ਲੇਕਿਨ ਵੀਡੀਓ ਬਣਾਉਣ ਦਾ ਮਕਸਦ ਹੈ ਕਿ ਨਾਲ ਹੀ ਪਿੰਡ ਹੈਗਾ ਕੁੱਲਾ ਮੰਡਿਆਲਾ, ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਘੁੱਗੀ ਹੋਰਾਂ ਦਾ ਪਿੰਡ। ਉਹਨਾਂ ਦੇ ਵਾਲਦੈਨ ਜਿਹੜੇ ਕਿ ਉਹਨਾਂ ਨੇ ਸਾਵਲ ਧਾਮੀ ਸਾਹਿਬ ਨੂੰ ਇੰਟਰਵਿਊ ਦਿੱਤਾ, ਉਹਦਾ ਮੈਂ ਲਿੰਕ ਵੀ ਤੁਹਾਨੂੰ ਦੇਤਾ ਉਹਨਾਂ ਦੇ ਲਿੰਕ ਇੰਟਰਵਿਊ ਦਾ। ਤੇ ਇਹ ਜਨਾਬ ਤੁਹਾਨੂੰ ਵਿਖਾਲਨੇ ਆ ਜਿਹੜਾ ਸਟੇਸ਼ਨ ਹੈਗਾ ਰਈਆ, ਜਿੱਥੋਂ ਉਹਨਾਂ ਦੇ ਵਾਲਦੈਨ ਤੇ ਹੋਰਾਂ ਲੋਕਾਂ ਦੀਆਂ ਵੀ ਜਿਹੜੀਆਂ ਨਿਸ਼ਾਨੀਆਂ ਨੇ। ਇਹਦੇ ਨਾਲ ਬਿਲਕੁਲ ਤਕਰੀਬਨ 2 ਕਿਲੇ ਦੇ ਫਾਸਲੇ ਤੇ ਪਿੰਡ ਹੈਗਾ ਗਾੜੂਵਾਲ, ਠੀਕ ਹੈ ਨਾ। ਤੇ ਚਲੋ ਰਈਆ ਸਟੇਸ਼ਨ ਦੇਖਨੇ ਤੇ ਬਜ਼ੁਰਗਾਂ ਦੀਆਂ ਯਾਦਾਂ ਸ਼ੇਅਰ ਕਰਨੇ ਆ। ਲੋ ਜੀ, ਮੈਂ ਆ ਗਿਆ ਰਈਆ ਖਾਸ ਸਟੇਸ਼ਨ ਦੇ ਪਲੇਟਫਾਰਮ ਦੇ ਉੱਤੇ। ਤੇ ਇੱਥੇ ਜਨਾਬ ਰੌਣਕ ਤੇ ਕੋਈ ਨਹੀਂ, ਕਿਉਂਕਿ ਸਾਰਾ ਦਿਨ 'ਚ 3-4 ਗੱਡੀਆਂ ਚੱਲਦੀਆਂ ਨੇ। ਪਹਿਲਾਂ ਬਹੁਤ ਜ਼ਿਆਦਾ ਟ੍ਰੇਨਾਂ ਚੱਲਦੀਆਂ ਹੁੰਦੀਆਂ ਸਨ। ਅੱਛਾ, ਇਹ ਇੱਕ ਪਲੇਟਫਾਰਮ ਹੈਗਾ ਜਨਾਬ, ਇਹ ਵੀ ਪੁਰਾਣਾ ਮਾਲ ਗੱਡੀ ਦਾ ਪਲੇਟਫਾਰਮ। ਅਰਸਾ ਦਰਾਜ਼ ਇਹਨੂੰ ਇਸਤੇਮਾਲ ਨਹੀਂ ਕੀਤਾ ਗਿਆ। ਦੇਖਿਆ ਨਾ, ਇਹ ਜਨਾਬ ਇਸ ਸਾਈਡ ਨੂੰ ਲਾਹੌਰ, ਇਸ ਤੋਂ ਅੱਗੇ ਬੱਦੋਮੱਲੀ, ਨਾਰੰਗ ਮੰਡੀ, ਸ਼ਦਾਰਾ, ਲਾਹੌਰ। ਇਸ ਸਾਈਡ ਨੂੰ ਅੱਗੇ ਦਾਊਦ, ਭੇਜੋਵਾਲੀ, ਨਾਰੋਵਾਲ, ਤੇ ਨਾਰੋਵਾਲ ਤੋਂ ਅੱਗੇ ਫਿਰ ਜੱਸੜ ਤੇ ਸ਼ਕਰਗੜ੍ਹ ਲਾਈਨ, ਤੇ ਨਾਰੋਵਾਲ ਤੋਂ ਫਿਰ ਦੂਸਰੀ ਲਾਈਨ ਜਿਹੜੀ ਇਸ ਤਰ੍ਹਾਂ ਨਿਕਲਦੀ ਹੈ ਇਹ ਵਾਲੀ, ਇਹ ਸਿਆਲਕੋਟ ਨੂੰ, ਪਸਰੂਰ, ਚਵਿੰਡਾ, ਕਿਲਾ ਸੋਭਾ ਸਿੰਘ, ਸਿਆਲਕੋਟ, ਉਗੋਗੀ, ਸੰਭੜਿਆਲ ਤੇ ਵਜ਼ੀਰਾਬਾਦ। ਇਹ ਜਨਾਬ ਇੱਥੇ ਕੁਆਟਰ ਹੈਗੇ ਨੇ ਰੇਲਵੇ ਦੇ ਸਟਾਫ ਦੇ, ਜਿਹੜੇ ਕੋਈ ਇਸ ਵੇਲੇ ਤਬਾਹ ਬਰਬਾਦ ਪਏ ਨੇ। ਉੱਜੜ ਕੇ ਸਾਰਾ ਕੁਝ, ਕੋਈ ਰਿਹਾਇਸ਼ ਨਹੀਂ ਇਹਨਾਂ ਦੇ ਵਿੱਚ। ਓਹ ਇਹ ਵੇਖੋ ਜੀ, ਬਰਾਮਦੇ ਬਣੇ, ਅੰਗਰੇਜ਼ ਬਣਾ ਗਿਆ ਸਾਰਾ ਕੁਝ। ਆਹਾਂ ਜਾੜ ਛੜਿਆ ਸਾਰਾ ਕੁਝ, ਬਸ ਇਹ ਹੀ ਹਕੀਕਤ ਹੈ। ਅੱਛਾ ਜੀ, ਇਹ ਤੁਸੀਂ ਦੇਖੋ, ਇਹ ਪਲੇਟਫਾਰਮ ਤੇ ਲੱਗੀਆਂ ਇੱਟਾਂ ਅੱਜ ਵੀ ਮੌਜੂਦ।
ਇਹ 2 ਰੇਲਵੇ ਟਰੈਕ ਇੱਥੇ ਵਿਛੇ ਨੇ, ਇਹ ਵੀ ਬਹੁਤ ਪੁਰਾਣੇ। ਲਓ ਜੀ ਦੋਸਤੋ, ਇੱਥੋਂ ਮੈਂ ਤੁਹਾਨੂੰ ਦਿਖਾ ਲਣਾ ਵਾ ਜਿਹੜਾ ਕਿ ਤੁਹਾਨੂੰ ਮੈਂ ਅੱਗੇ ਦੱਸਿਆ ਨਾ ਕਿ ਕੁੱਲਾ ਮੰਡਿਆਲਾ ਪਿੰਡ ਜਿਹੜਾ ਗੁਰਪ੍ਰੀਤ ਸਿੰਘ ਘੁੱਗੀ ਹੋਰਾਂ ਦਾ, ਉਹ ਬਿਲਕੁਲ ਨਜ਼ਦੀਕ ਹੈ ਇੱਥੋਂ, ਠੀਕ ਹੈ ਨਾ। ਇਹ ਦੇਖੋ, ਇਹ ਜਨਾਬ ਆ ਗਿਆ ਨਾਰੋਵਾਲ ਵਾਲੀ ਸਾਈਡ, ਇਹ ਰਈਏ ਦਾ ਬੋਰਡ, ਤੇ ਇਹ ਇੱਥੇ ਆ ਗਿਆ ਪਿੰਡ ਦੇ ਵਿੱਚ, ਇਹ ਨੁੱਕਰ ਤੇ ਇਹ ਬਿਲਕੁਲ ਨੁੱਕਰ ਤੇ ਇੱਥੇ ਪਿੰਡ ਹੈ ਕੁੱਲਾ ਮੰਡਿਆਲਾ। ਤੇ ਇੱਥੋਂ ਵਿੱਚੋਂ ਦੀ ਪੈਲੀਆਂ ਥਾਣੀ ਸਾਰੇ ਜਿਹੜੇ ਆਉਂਦੇ ਨੇ ਸਣਾ। ਦੇਖੋ ਮੈਂ ਕਰਨਾ ਜ਼ੂਮ, ਇਹ ਦੇਖੋ, ਇਹ ਪਿੰਡ ਕੁੱਲਾ ਮੰਡਿਆਲਾ। ਤੇ ਇੱਥੋਂ ਵਿੱਚੋਂ ਦੀ ਆ ਕੇ ਨਾ ਜਿਹੜੇ ਨੇ ਬਜ਼ੁਰਗ ਗੁਰਪ੍ਰੀਤ ਸਿੰਘ ਘੁੱਗੀ ਹੋਰਾਂ ਦੇ ਬਜ਼ੁਰਗ ਇੱਥੋਂ ਦੀ ਸਫ਼ਰ ਕਰਦੇ ਰਹੇ ਨੇ, ਤੇ ਉਹਨਾਂ ਦੇ ਨਾਲ ਦੂਸਰੇ ਵੀ ਜਿਹੜੇ ਬਜ਼ੁਰਗ ਨੇ ਉਹ ਵੀ। ਲੇਕਿਨ ਇੱਕ ਚੀਜ਼ ਮੈਂ ਇੱਥੇ ਜ਼ਿਕਰ ਕਰਨਾ ਜ਼ਰੂਰੀ ਸਮਝਣਾ ਕਿ ਜਦੋਂ ਪਾਰਟੀਸ਼ਨ ਹੋਈ ਹੈ ਨਾ, ਤੇ ਜਿਹੜੇ ਫਿਰ ਇੱਥੋਂ ਗਏ ਨੇ ਨਾ ਦੂਸਰੇ ਹਿੰਦੂ ਸਿੱਖ ਇੰਡੀਆ ਦੇ ਵਿੱਚ, ਇਹ ਦੇਖੋ ਨਾ, ਇਹਦੀ ਹੈਗੀ ਹੈ ਇੰਡੀਆ ਦੀ ਬਾਰਡਰ ਨਾਲ, ਠੀਕ ਹੈ ਨਾ। ਇੱਥੋਂ ਤਕਰੀਬਨ 2 ਕਿਲੋਮੀਟਰ ਦੂਰ ਹੈ। ਉਹਨਾਂ ਨੇ ਇੱਥੋਂ ਬੜਿਆਂ ਕ੍ਰਾਸ ਕਰ ਲਿਆ ਦਰਿਆ ਨੂੰ ਬੇੜੀਆਂ ਦੇ ਜ਼ਰੀਏ, ਤੇ ਉਹ ਬਚ ਗਏ। ਕਤਲੋ ਗਾਰਤ ਕਿਸੇ ਕਿਸਮ ਦੀ ਲੁੱਟਾ ਖਲੁੱਟੀ ਨਾ ਹੋਈ, ਉਹ ਇੱਥੋਂ ਸਿੱਧੇ ਹੀ ਚਲੇ ਗਏ। ਉਹਦੇ ਇਲਾਵਾ ਕੁਝ ਲੋਕ ਉਹ ਇਸ ਸਟੇਸ਼ਨ 'ਤੇ ਆਏ, ਇੱਥੋਂ ਉਹਨਾਂ ਨੇ ਟ੍ਰੇਨ ਫੜੀ ਤੇ ਨਾਰੋਵਾਲ ਤੇ ਜੱਸੜ ਦੇ ਜ਼ਰੀਏ ਉਹਨਾਂ ਨੇ ਡੇਰਾ ਬਾਬਾ ਨਾਨਕ ਨੂੰ ਚਲੇ ਗਏ। ਲੇਕਿਨ ਮੈਜੋਰਿਟੀ ਉਹ ਸੀ ਜਿਨ੍ਹਾਂ ਨੇ ਇੱਥੋਂ ਪੈਦਲ ਬਾਰਡਰ ਕ੍ਰਾਸ ਕਰਕੇ, ਤਾਂ ਕਿ ਜਿਹੜਾ ਨਾ ਉਹ ਸ਼ਾਰਟਕਟ ਹੋ ਜੇ। ਗੋ ਕੇ ਜਿਹੜੇ ਪਿੱਛੋਂ ਕੁਝ ਕਾਫਲੇ ਆਏ ਸਨ ਨਾਰੋਵਾਲ ਇਧਰੋਂ ਡਸਕੇ ਵਾਲੀ ਸਾਈਡ ਤੋਂ, ਗੁਜਰਾਂਵਾਲੇ ਵਾਲੀ ਸਾਈਡ ਤੋਂ, ਜਾਂ ਤੁਸੀਂ ਕਹਿ ਲਓ ਕਿਲਾ ਕਾਲਰ ਵਾਲਾ, ਪਸਰੂਰ, ਉਹ ਵਿੱਚੋਂ ਦੀ ਜਿਹੜੇ ਆਏ ਸਨ, ਠੀਕ ਹੈ ਨਾ, ਉਹਨਾਂ ਨੂੰ ਇੱਥੋਂ ਦਾ ਰਸਤਾ ਜਾਂਦਾ ਸੀ ਸਿੱਧਾ ਅੰਮ੍ਰਿਤਸਰ ਨੂੰ, ਅੱਜ ਵੀ ਮੌਜੂਦ ਹੈ। ਲੇਕਿਨ ਬ੍ਰਿਜ ਕੋਈ ਨਹੀਂ, ਅੱਗੇ ਦਰਿਆ ਹੈ। ਇੱਥੇ ਫਾਟਕ ਤੇ ਆ ਕੇ ਨਾ, ਤੇ ਮੈਂ ਇੱਕ ਇੰਟਰਵਿਊ ਬਜ਼ੁਰਗਾਂ ਦਾ ਸੁਣ ਰਿਹਾ ਸਾਂ ਇੰਡੀਆ ਦੇ ਵਿੱਚ, ਉਹਨਾਂ ਕਿਹਾ ਜੀ ਕਿ ਅਸੀਂ ਰਈਏ ਵਾਲੀ ਸਾਈਡ ਤੋਂ ਫਾਟਕ ਤੋਂ ਚੱਲੇ ਸਾਂ ਇੰਡੀਆ, ਸਾਨੂੰ ਕੁਝ ਪੁਲਿਸ ਵਾਲਿਆਂ ਨੇ ਰੋਕ ਲਿਆ, ਲੇਕਿਨ ਅਸੀਂ ਜੱਥਾ ਵੱਡਾ ਸਾਂ ਤੇ ਲਿਹਾਜ਼ਾ ਅਸੀਂ ਉਹਨਾਂ ਨੂੰ ਸਾਈਡ ਤੇ ਕੀਤਾ ਔਰ ਇੱਥੋਂ ਦੀ ਹੀ ਗਏ ਸਾਂ। ਉਹਨਾਂ ਨੇ ਕਿਹਾ ਪੁਲਿਸ ਵਾਲਿਆਂ ਨੇ ਕਿ ਤੁਸੀਂ ਜਿਹੜਾ ਪੁਲ ਹੈਗਾ ਜੱਸੜ ਦੇ ਕੋਲ ਰਾਵੀ ਦਾ, ਉੱਥੋਂ ਦੀ ਕ੍ਰਾਸ ਕਰੋ, ਇੱਥੋਂ ਦੀ ਨਾ ਕ੍ਰਾਸ ਕਰੋ, ਇੱਥੇ ਪੁਲ ਨਹੀਂ ਹੈਗਾ। ਲੇਕਿਨ ਜੱਥਾ ਬਜ਼ੇਦ ਸੀ ਸਿੱਖਾਂ ਦਾ, ਉਹਨਾਂ ਕਿਹਾ ਜੀ ਨੇ ਅਸੀਂ ਇੱਥੋਂ ਦੀ ਹੀ ਜਾਣਾ, ਇਸ ਲਈ ਕਿ ਅਸੀਂ ਉੱਧਰ ਨੂੰ ਗਏ ਤੇ ਬਲਾ ਬੜਾ ਪੈਣਾ ਤੇ ਸਾਡੇ ਨਾਲ ਕੋਈ ਨੁਕਸਾਨ ਨਾ ਹੋ ਜੇ, ਲਿਹਾਜ਼ਾ ਉਹ ਫਿਰ ਇੱਧਰ ਨੂੰ ਹੀ ਜਿਹੜਾ ਨਾ ਕ੍ਰਾਸ ਕਰ ਗਏ ਸਨ। ਇਹ ਜਨਾਬ ਰਈਆ ਰੇਲਵੇ ਸਟੇਸ਼ਨ ਦੀ ਤਾਰੀਖੀ ਬਿਲਡਿੰਗ, ਤੇ ਇਹ ਸਿਗਨਲ ਲੀਵਰ ਨਾਲ ਸਿਗਨਲ ਡਾਊਨ ਵਾਲਾ ਸਿਸਟਮ ਜਿਹੜਾ ਕਿ ਅੰਗਰੇਜ਼ ਨੇ ਬਣਾਇਆ, ਉਹ ਅੱਜ ਵੀ ਮੌਜੂਦ ਹੈ। ਗੋ ਕੇ ਇਲੈਕਟ੍ਰॉनिक सिस्टम ही आ चुके ने, लेकिन ਜਿਹੜਾ ਦੇਰ ਪਾ ਸਿਸਟਮ ਔਰ ਸਿਕਿਉਰ ਸਿਸਟਮ ਸਮਝਿਆ ਜਾਂਦਾ ਨਾ, ਉਹ ਇਹ ਲੀਵਰ ਵਾਲਾ ਹੈ। ਤੇ ਇਹ ਜਨਾਬ ਪਲੇਟਫਾਰਮਾਂ ਦੀ ਸੈਰ ਤੁਹਾਨੂੰ ਕਰਾ ਰਿਹਾ, ਜਿੱਥੇ ਜਨਾਬ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਨੇ। ਮੇਨ ਬਿਲਡਿੰਗ ਜਿਹੜੀ ਰਈਆ ਖਾਸ ਦੀ, ਕਦੀ ਬੜਾ ਰਸ਼ ਇੱਥੇ ਹੁੰਦਾ ਸੀ, 40-50 ਟਾਂਗੇ ਇਹ ਸਟੇਸ਼ਨ ਦੇ ਬਾਹਰ ਖੜੇ ਹੁੰਦੇ ਸਨ ਜਿਹੜੇ ਪਿੰਡਾਂ ਨੂੰ ਜਾਂਦੇ ਹੁੰਦੇ ਸਨ, ਤਕਰੀਬਨ ਕੋਈ 30 ਸਾਲ ਪਹਿਲੇ। ਤੇ ਜਦੋਂ 47 ਦੀ ਪਾਰਟੀਸ਼ਨ ਹੋਈ, ਉਦੋਂ ਤੇ ਟਾਂਗਿਆਂ ਦਾ ਦੌਰ ਹੀ ਨਹੀਂ ਸੀ, ਪੈਦਲ ਲੋਕੀ ਸਫ਼ਰ ਕਰਦੇ ਹੁੰਦੇ ਸਨ ਟ੍ਰੇਨਾਂ ਦਾ, ਉਹ ਟ੍ਰੇਨਾਂ ਤੋਂ ਉਤਰ ਕੇ ਤੇ ਪੈਦਲ। ਤੇ ਵੀਡੀਓਜ਼ ਤਾਂ ਮੈਂ ਤੁਹਾਨੂੰ ਅਸਲ ਦੀ ਵਿਖਾ ਦਾਂਗਾ, ਤੁਹਾਨੂੰ ਪਤਾ ਲੱਗੇ ਕਿ ਜਿਹੜੇ ਸਿੱਖ ਲੋਕ ਇੱਥੋਂ ਸਿੰਧੂ ਚਲੇ ਗਏ ਨੇ, ਤੇ ਇਹ ਜਿਹੜੇ ਪਿੰਡਾਂ 'ਚ ਰਹਿੰਦੇ ਸਨ, ਉਹਦਾ ਇਰਦ ਗਿਰਦ ਦਾ ਏਰੀਆ ਕਿਸ ਤਰ੍ਹਾਂ ਦਾ, ਉੱਥੇ ਸਟੇਸ਼ਨ, ਲਾਰੀ ਅੱਡੇ, ਰਾਹ, ਸੜਕਾਂ ਉਹ ਕਿਸ ਤਰ੍ਹਾਂ ਦੀਆਂ ਨੇ। ਇਸ ਲਈ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਮੈਂ ਐਡ ਕਰਕੇ ਕੋਈ ਨਾ ਕੋਈ ਨਵੀਂ ਚੀਜ਼ ਕਰਨ ਦਾ ਦਿਲ, ਕੋਈ ਨਾ ਕੋਈ ਨਵੀਂ ਚੀਜ਼ ਤੁਹਾਨੂੰ ਵਿਖਾਲਣਾ ਵਾ। ਤੇ ਤੁਸੀਂ ਜਨਾਬ ਜੁੜੇ ਰਿਹਾ ਕਰੋ ਵੀਡੀਓ ਨਾਲ, ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਠੀਕ ਹੈ ਨਾ, ਬੈਲ ਦਾ ਬਟਨ ਜ਼ਰੂਰ ਦਬਾਇਆ। ਤੇ ਇਹ ਦੇਖੋ ਤੁਸੀਂ, ਇਸ ਸਟੇਸ਼ਨ ਤੇ ਬਣੀ ਖੂਹੀ ਪਾਣੀ ਪੀਣ ਵਾਸਤੇ। ਇਹ ਜਨਾਬ ਇੱਥੋਂ ਹੀ ਘੋੜੇ ਪਾਣੀ ਪੀਂਦੇ ਸਨ, ਜਾਨਵਰ ਜਿਹੜੇ ਟਾਂਗੇ ਆਉਂਦੇ ਸਨ, ਤੇ ਇੱਥੋਂ ਹੀ ਮੁਸਾਫਰ ਪਾਣੀ ਪੀਂਦੇ ਹੁੰਦੇ ਸਨ। ਦੋਸਤੋ ਮੈਂ ਇਸ ਵੇਲੇ ਬੈਠਾ ਵਾਂ ਰਈਆ ਖਾਸ ਰੇਲਵੇ ਸਟੇਸ਼ਨ, ਤੇ ਇਸ ਸਟੇਸ਼ਨ ਦੀਆਂ ਵੀ ਬੜੀਆਂ ਗੂੜੀਆਂ ਯਾਦਾਂ ਨੇ ਸਾਡੀ ਪਾਰਟੀਸ਼ਨ ਦੇ ਨਾਲ, ਔਰ ਇਸ ਤੋਂ ਪਹਿਲੇ ਦੀ ਜਿਹੜੀ ਜ਼ਿੰਦਗੀ ਸੀ, ਕਿਉਂਕਿ ਰਈਆ ਖਾਸ ਇੱਕ ਤਹਿਸੀਲ ਵੀ ਹੁੰਦਾ ਸੀ, ਅੱਜ ਇੱਕ ਸਿਰਫ ਇੱਕ ਪਿੰਡ ਰਹਿ ਗਿਆ ਛੋਟਾ ਜਿਹਾ, ਜਾਂ ਸਟੇਸ਼ਨ, ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਦੱਸ ਚੁੱਕਿਆ। ਇੱਥੇ ਆ ਪਿੱਛੇ ਮੇਰੇ ਦਰਖਤ ਕਿੱਕਰ ਤਾਂ ਮੌਜੂਦ ਹੈ। ਇਹ ਜਨਾਬ ਜਿਹੜਾ ਹੈਗਾ ਇੱਥੇ ਪਲੇਟਫਾਰਮ ਟਰੈਕ ਮੌਜੂਦ ਹੈ, ਸਟੇਸ਼ਨ ਦੀ ਬਿਲਡਿੰਗ ਮੌਜੂਦ ਹੈ, ਸਿਗਨਲ ਲੱਗੇ ਨੇ ਜਿਹੜਾ ਅੰਗਰੇਜ਼ ਲਾ ਗਿਆ, ਲੇਕਿਨ ਨਹੀਂ ਮੌਜੂਦ ਤੇ ਉਹ ਬਜ਼ੁਰਗ ਨਹੀਂ ਜਿਹੜੇ ਇੱਥੋਂ ਸਫ਼ਰ ਕਰ ਗਏ। ਸਟੇਸ਼ਨ ਅੱਜ ਵੀ ਚੱਲਦਾ, ਦਿਨ ਦੇ 2-3 ਟ੍ਰੇਨਾਂ ਇੱਥੇ ਖੜੀਆਂ ਹੁੰਦੀਆਂ ਨੇ, ਲੇਕਿਨ ਜਦੋਂ ਇਹ ਬਣਾਇਆ ਗਿਆ ਸੀ ਉਦੋਂ ਬਹੁਤ ਜ਼ਿਆਦਾ ਟ੍ਰੇਨਾਂ ਸਨ। ਲੇਕਿਨ ਇਸ ਵੀਡੀਓ 'ਚ ਮੇਰਾ ਦੱਸਣ ਦਾ ਮਕਸਦ ਇਹ ਹੈ ਕਿ ਇਹ ਦੇਖੋ, ਇਹ ਜਿਹੜਾ ਸਟੇਸ਼ਨ ਹੈ ਅੱਜ ਇੱਥੇ ਵਰਾਨੀ ਛਾਈ ਹੈ, ਔਰ ਬਜ਼ੁਰਗਾਂ ਦੀਆਂ ਯਾਦਾਂ ਰਹਿ ਗਈਆਂ,
ਖਾਓ ਮੁਸਲਮ ਸਨ, ਹਿੰਦੂ ਸਨ, ਸਿੱਖ ਸਨ, ਮਸੀਹ ਸਨ, ਜਿਹੜੇ ਤੋਂ ਸਫ਼ਰ ਕਰਦੇ ਹੁੰਦੇ ਸਨ, ਠੀਕ ਹੈ ਨਾ। ਔਰ 1947 ਦੀ ਪਾਰਟੀਸ਼ਨ ਹੋਈ, ਉਸ ਤੋਂ ਪਹਿਲੇ ਟ੍ਰੇਨ ਵਾਹ ਜ਼ਰੀਆ ਹੁੰਦਾ ਸੀ, ਜਾਂ ਲੋਕੀ ਪੈਦਲ ਸਫ਼ਰ ਕਰਦੇ ਹੁੰਦੇ ਸਨ, ਜਾਂ ਗੱਡਿਆਂ ਤੇ ਜਾਂ ਫਿਰ ਟ੍ਰੇਨਾਂ ਦੇ ਉੱਤੇ। ਤੇ ਇਹ ਜਨਾਬ ਇੱਥੇ ਵੇਖੋ ਤੁਸੀਂ, ਹੁਣ ਇਹ ਇੱਕ ਉਜਾੜ ਪਈ ਹੈ, ਔਰ ਟ੍ਰੇਨਾਂ ਵਗੈਰਾ ਇੱਥੇ ਹੁਣ ਜਿਹੜੀਆਂ ਨੇ ਉਹ ਚੱਲ ਤੇ ਰਹੀਆਂ ਨੇ, ਲੇਕਿਨ ਉਹ ਬਜ਼ੁਰਗ ਹੈ ਨਹੀਂ ਇਹਨਾਂ ਪਲੇਟਫਾਰਮ ਦੇ ਉੱਤੇ। ਮੈਨੂੰ ਉਹ ਬਜ਼ੁਰਗਾਂ ਦੀ ਇੱਥੋਂ ਖੁਸ਼ਬੂ ਆ ਰਹੀ ਹੈ ਚੱਲਦਿਆਂ ਫਿਰਦਿਆਂ ਦੀ। ਮੈਂ ਅਗਰ ਅੱਖਾਂ ਬੰਦ ਕਰਕੇ ਸੋਚਾਂ ਨਾ, ਤੇ ਉਹ ਜਿਹੜਾ ਇੱਕ ਖਾਕਾ ਨਹੀਂ ਆਉਂਦਾ, ਬੁਸ਼ਕੜੀਆਂ ਫੜੀਆਂ ਹੋਣੀਆਂ, ਨਾ ਕਿ ਕੋਈ ਉਦੋਂ ਕੋਈ ਸੰਦੂਕ ਹੋਣਾ, ਤੇ ਨਾ ਹੀ ਕੋਈ ਹੁੱਕਾ ਹੋਣਾ, ਸੰਦੂਕੜੀ ਹੋਣੀ, ਬੁਸ਼ਕੜੀ, ਤੇ ਨਾਲ ਖੱਦਰ ਦਾ ਸੂਟ ਇੱਕ। ਤੇ ਫਿਰ ਜਨਾਬ ਇਹਨਾਂ ਸਟੇਸ਼ਨਾਂ ਤੋਂ ਸਫ਼ਰ ਕਰਦੇ ਰਹਿੰਦੇ। ਇੱਥੋਂ ਕਾਫਲੇ ਗਏ, ਉਹਨਾਂ ਨੂੰ ਪਤਾ ਸੀ ਕਿ ਜਿਹੜਾ ਨਾ ਇਹ ਨਾਲ ਦੇ ਜਿਹੜੇ 4 ਪਿੰਡ ਨੇ ਇੱਥੇ ਰਹਿਣ ਵਾਲੇ ਲੋਕਾਂ ਨੂੰ ਪਤਾ ਸੀ ਕਿ ਜਦੋਂ ਪਾਰਟੀਸ਼ਨ ਹੋਏਗੀ ਤਾਂ ਸਾਨੂੰ ਨਹੱਕ ਮਾਰਿਆ ਜਾਏਗਾ। ਪਾਰਟੀਸ਼ਨ ਹੋ ਗਈ, ਠੀਕ ਹੋ ਗਿਆ ਜੋ ਵੀ ਹੋਇਆ, ਲੇਕਿਨ ਕਤਲੋਗਾਰਤ ਦਾ ਨੌਬਤ ਨਹੀਂ ਸੀ ਆਣੀ ਚਾਹੀਦੀ ਦੋਨਾਂ ਸਾਈਡਾਂ ਤੇ। ਕਤਲੋਗਾਰਤ ਨਹੀਂ ਸੀ ਹੋਣੀ ਚਾਹੀਦੀ, ਨਾ ਹੱਕ ਲੋਕਾਂ ਨੂੰ ਸੀ ਮਾਰਨਾ ਚਾਹੀਦਾ। ਮੇਰੀ ਦੁਆ ਹੈ ਅੱਲਾਹ ਤਾਲਾ ਹਰ ਇਨਸਾਨ ਨੂੰ, ਮੈਂ ਕਿਸੇ ਧਰਮ ਦੀ ਗੱਲ ਨਹੀਂ ਕਰ ਰਿਹਾ, ਹਰ ਇਨਸਾਨ ਨੂੰ ਆਪਣੀ ਹਿਫਾਜ਼ਤ 'ਚ ਰੱਖੇ, ਜ਼ਿੰਦਗੀ ਦੇ ਦਿਨ ਪੂਰੇ ਕਰੋ, ਤੇ ਆਪਣੀ ਮੌਤ ਹੀ ਮਰਨ, ਜਦੋਂ ਮੌਤ ਆਏ ਕੋਈ ਕਿਸੇ ਨੂੰ ਨਾ ਮਾਰੇ, ਠੀਕ ਹੈ ਨਾ। ਤੇ ਦੋਸਤੋ ਕਿਸੇ ਦਾ ਜਿਹੜਾ ਨਾ ਘਰ ਉਜਾੜਨਾ ਉਹਨੂੰ ਵੀ ਪਤਾ ਹੁੰਦਾ ਜਦੋਂ ਉਜੜਦਾ, ਠੀਕ ਹੈ। ਤੇ ਬਜ਼ੁਰਗਾਂ ਕੋ ਕਦੀ ਵਿਆਹ ਕਰੋ, ਉਹਨਾਂ ਕੋ ਪੁੱਛਿਆ ਕਰੋ ਕਿ 47 ਦੇ ਵਿੱਚ ਹੋਇਆ ਕੀ ਸੀ, ਤੁਹਾਨੂੰ ਪਤਾ ਲੱਗੇਗਾ, ਨਵੀਂ ਨਸਲ ਨੂੰ ਪਤਾ ਲੱਗੇਗਾ ਕਿ ਇਹ ਜਿਹੜਾ ਨਾ ਉਹ ਹੈ ਕੀ ਸੀ, ਉਦੋਂ ਕੀ ਦੌਰ ਸੀ। ਤੇ ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਸਲਾਮਤ ਰੱਖੇ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਲਾਜ਼ਮੀ ਦਬਾ ਲਓ, ਤਾਂ ਕਿ ਤੁਹਾਨੂੰ ਮੇਰੀ ਹਰ ਵੀਡੀਓ ਜਿਹੜੀ ਨਾ ਉਹ ਨਵੀਂ ਮਿਲ ਸਕੇ। ਔਰ ਅਸੀਂ ਇਹਨੂੰ ਇਜਾਜ਼ਤ ਦਿਓ। ਰੱਬ ਰੱਖਾ।